ਸੱਜਣੋ ਤੇ ਮਿੱਤਰੋ, ਮਾੜੇ ਮੁਲਕਾਂ ਦਾ ਸਭ ਤੋਂ ਵੱਡਾ ਅਲਮੀਆ ਉੱਥੋਂ ਦੀ ਸ਼ਾਫੀ ਹੁੰਦੀ ਹੈ। ਕਮਜ਼ੋਰ ਤਬਕਾ ਟੈਕਸ ਦੇ ਕੇ ਥੱਕ ਜਾਂਦਾ ਹੈ। ਇਹਦੇ ਬਾਵਜੂਦ ਉਹਨੂੰ ਨਾ ਤਾਂ ਹਯਾਤੀ ਦੀਆਂ ਮੁੱਢਲੀਆਂ ਸਹੂਲਤਾਂ ਲੱਭਦੀਆਂ ਨੇ ਅਤੇ ਨਾ ਹੀ ਜੀਵਨ ਕਿਨਾਰੇ ਕੋਈ ਅਜਿਹਾ ਸੁੱਖ ਲੱਭਦਾ ਹੈ ਜਿਹੜਾ ਉਹਨੂੰ 2-4 ਦਿਨ ਹੀ ਸਹੀ ਦੁਨੀਆਦਾਰੀ ਦੀ ਫਿਕਰ ਤੋਂ ਆਜ਼ਾਦ ਕਰ ਦੇਵੇ। ਇਸ ਤੋਂ ਵੱਡੀ ਬਦਕਿਸਮਤੀ ਇਹ ਕਿ ਇਹਨਾਂ ਮੁਲਕਾਂ ਵਿੱਚ ਆਖਰ ਨੂੰ ਤਾਂ ਸਿਸਟਮ ਜਮਹੂਰੀ ਹੁੰਦਾ ਹੈ, ਪਰ ਹਕੀਕਤਨ ਕੋਈ ਇੱਕ ਤਬਕਾ ਸਾਰੇ ਇਖਤਿਆਰਾਂ ਉੱਤੇ ਕਾਬਜ਼ ਹੋ ਕੇ ਨਸਲ ਦਰ ਨਸਲ ਬਾਦਸ਼ਾਹੀ ਕਰਦਾ ਹੈ। ਹੁਣ ਇਹਨਾਂ ਵਿੱਚੋਂ ਕੋਈ ਚੰਗਾ ਹੋ ਸਕਦਾ ਹੈ ਅਤੇ ਕੋਈ ਮਾੜਾ, ਪਰ ਸੱਚੀ ਗੱਲ ਪੁੱਛੋ ਤੇ ਸਾਰੇ ਦੇ ਸਾਰੇ ਜਿਹੜੇ ਸਿਸਟਮ ਦੇ ਫਾਇਦੇ ਚੁੱਕਣ ਵਾਲੇ ਲੋਕ ਨੇ ਉਹ ਇੱਕੋ ਜਿਹੇ ਨੇ। ਮੈਂ ਆਪਣੀ ਹਯਾਤੀ ਵਿੱਚ ਜਿੰਨੀ ਸਿਆਸੀ ਜਦੋਜਹਿਦ ਕੀਤੀ ਉਹ ਸਾਰੀ ਦੀ ਸਾਰੀ ਮੁੱਢਲੇ ਇਨਸਾਨ ਦੀ ਅੱਖਾਂ ਅਤੇ ਆਇਨ ਦੀ ਹੁਕਮਰਾਨੀ ਲਈ ਸੀ। ਸਾਡੇ ਵਰਗੇ ਕਮਲੇ ਅਤੇ ਝੱਲੇ ਲੋਕ ਜਿਹਨੇ ਆਪਣੇ ਹਯਾਤੀ ਦਾ ਹਰ ਸੁੱਖ ਤਿਆਗ ਕੇ ਸਿਰਫ ਇਹ ਸੋਚਿਆ ਕਿ ਜੇਕਰ ਜਦੋਜਹਿਦ ਕਰਾਂਗੇ ਤਾਂ ਹੀ ਵੱਡੀਆਂ ਸਮਾਜੀ ਤਬਦੀਲੀਆਂ ਆਉਣਗੀਆਂ। ਅਸੀਂ ਆਪਣੀ ਜਾਨ ਤਲੀ 'ਤੇ ਰੱਖ ਕੇ ਮੈਦਾਨਾਂ ਅੰਦਰ ਉਤਰੇ, ਤਗੜੇ ਹਾਕਮਾਂ ਨੂੰ ਚੈਲੰਜ ਕੀਤਾ, ਜੇਲਾਂ ਕੱਟੀਆਂ, ਪਰਚੇ ਕਰਵਾਏ, ਤਸ਼ੱਦਦ ਬਰਦਾਸ਼ਤ ਕੀਤੇ, ਕਾਰੋਬਾਰੀ ਘਾਟੇ ਖਾਣ ਦੇ ਨਾਲ ਨਾਲ ਆਪਣਾ ਮੁਸਤਕਬਲ ਵੀ ਖਰਾਬ ਕੀਤਾ, ਪਰ ਮਿੱਤਰੋ ਕੋਈ ਤਬਦੀਲੀ ਨਹੀਂ ਆਈ। ਜਿਵੇਂ ਦਿਨ ਰਾਤ ਦਾ ਕੈਦੀ ਪਹਿਲਾਂ ਸੀ, ਮਾੜਾ ਬੰਦਾ ਹਜ਼ਾਰਾਂ ਸਿਆਸੀ ਕਾਰਕੁਨ ਦੀ ਕੁਰਬਾਨੀ ਮਗਰੋਂ ਵੀ ਉਂਝ ਹੀ ਉਹਦੀਆਂ ਅਕਲਾਂ ਬੇਕਾਰ ਗਈਆਂ ਅਤੇ ਜਿਹਦੇ ਘਰ ਦਾਣੇ ਸਨ ਉਹਦੇ ਕਮਲੇ ਜੰਮਦੇ ਹੀ ਸਿਆਣੇ ਦਾ। ਮੇਰੇ ਅਰਜ਼ ਕਰਨ ਦਾ ਮਕਸਦ ਇਹ ਹੈ ਕਿ ਜਦ ਦਾ ਪਾਕਿਸਤਾਨ ਦੁਨੀਆ ਦੇ ਨਕਸ਼ੇ 'ਤੇ ਆਇਆ, ਇੱਥੋਂ ਦੇ ਸਿਸਟਮ ਨੇ ਸਾਰੇ ਦੇ ਸਾਰੇ ਫਾਇਦੇ ਉਸ ਤਗੜੇ ਤਬਕੇ ਦੀ ਝੋਲੀ 'ਚ ਪਾਏ ਜਿਹੜਾ ਅੰਗਰੇਜ਼ ਦੇ ਦੌਰ ਵਿੱਚ ਮਾੜੇ ਬੰਦੇ ਦਾ ਲਹੂ ਪੀ ਰਿਹਾ ਸੀ। ਪਾਕਿਸਤਾਨ ਬਣਿਆ ਤਾਂ ਵੀ ਉਹਦੇ ਇਖਤਿਆਰਾਂ ਜਾਂ ਜ਼ੁਲਮ ਵਿੱਚ ਕੋਈ ਤਬਦੀਲੀ ਨਹੀਂ ਆਈ। ਤਬਦੀਲੀ ਆਈ ਤਾਂ ਸਿਰਫ ਇੰਨੀ ਕਿ ਪਹਿਲਾਂ ਅੰਗਰੇਜ਼ ਸਰਕਾਰ ਨੂੰ ਸਲਾਮ ਕਰੀਦਾ ਸੀ, ਹੁਣ ਉਹਦੇ ਕੁੱਤੇ ਨਹਾਉਣ ਵਾਲੇ ਨੂੰ ਸਲਾਮ ਕਰੀਦਾ ਹੈ। ਉਹੀ ਸੇਠ ਦਾ ਪੁੱਤਰ ਸੇਠ ਅਤੇ ਉਹੀ ਮਜ਼ਦੂਰ ਦਾ ਪੁੱਤ ਮਜ਼ਦੂਰ, ਉਹੀ ਮੁਫਤੀ ਮਹਿਮੂਦ ਦਾ ਪੁੱਤਰ ਫਜ਼ਲ ਰਹਿਮਾਨ ਅਤੇ ਉਹੀ ਬਾਦਸ਼ਾਹ ਖਾਨ ਦੀ ਔਲਾਦ ਵਲੀ ਖਾਨ, ਉਹੀ ਅਚਕਜ਼ਈ ਅਤੇ ਉਹੀ ਮੈਂਗਲ ਅਤੇ ਮਰੀ, ਉਹੀ ਚੌਧਰੀ ਟਵਾਣੇ ਅਤੇ ਸੇਠ, ਉਹੀ ਰਾਜੇ ਖਾਨ ਅਤੇ ਚੱਠੇ। ਬੇਲੀਓ, ਕੈਲੰਡਰਾਂ ਉੱਤੇ ਤਾਰੀਖਾਂ ਬਦਲਦੀਆਂ ਨੇ ਪਰ ਮਾੜੇ ਦੇ ਹਾਲਾਤ ਨਹੀਂ ਬਦਲਦੇ। ਜਾਣਦੇ ਹੋ ਕਿਉਂ? ਸਿਰਫ ਔਰ ਸਿਰਫ ਇਸ ਕਰਕੇ ਕਿ ਸਾਡਾ ਸਿਸਟਮ ਇੰਝ ਲਿਖਿਆ ਗਿਆ ਹੈ ਜਿਹਦੇ ਵਿੱਚ ਮਾੜੇ ਲਈ ਦਾਇਰੇ ਦੇ ਸਫ਼ਰ ਤੋਂ ਵੱਖ ਕੁਝ ਨਹੀਂ। ਉਹ ਜਿੰਨਾ ਮਰਜ਼ੀ ਅਗਾਂਹ ਟੁਰੇ, ਜਿੰਨਾ ਮਰਜ਼ੀ ਪੈਂਡਾ ਕਰ ਲਵੇ, ਅਖੀਰ ਕੁਝ ਵੇਲਾ ਗੁਜ਼ਰਨ ਮਗਰੋਂ ਉੱਥੇ ਹੀ ਆਣ ਖਲੋਂਦਾ ਹੈ ਜਿਸ ਨੁਕਤੇ ਤੋਂ ਉਹਨੇ ਸਫ਼ਰ ਸ਼ੁਰੂ ਕੀਤਾ ਸੀ। ਤਾਂ ਜਿਹੜਾ ਤਗੜਾ ਹੈ ਉਹਦੀ 7 ਨਸਲਾਂ ਵੀ ਅਯਾਸ਼ੀ 'ਚ ਗੁਜ਼ਰ ਜਾਣ ਪਰ ਉਹਦਾ ਮਾਲ ਨਹੀਂ ਕੱਟਦਾ। ਉਹ ਕਾਨੂੰਨ ਨੂੰ ਜੁੱਤੀ ਦੀ ਨੋਕ 'ਤੇ ਰੱਖਦਾ ਹੈ, ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਨਿਜ਼ਾਮ ਦੇ ਸਾਰੇ ਬੈਨੀਫਿਸ਼ਰੀਜ਼ ਭਾਵੇਂ ਵਡੇਰੇ ਜਾਗੀਰਦਾਰ ਹੋਣ, ਸਿਆਸਤਦਾਨ ਜਾਂ ਹਾਕਮ ਹੋਣ, ਬਿਊਰੋਕਰੇਟ ਜਾਂ ਮਿਲ ਮਾਲਕ ਹੋਣ, ਹਮੇਸ਼ਾ ਕਾਨੂੰਨ ਤੋਂ ਲਾਂਭੇ ਹੋ ਕੇ ਨਿਕਲ ਜਾਂਦੇ ਨੇ। ਕਰਾਚੀ 'ਚ ਗੋਲਾ ਅਹਿਮਦ ਵਾਲੇ ਦੀ ਧੀ 2 ਕਮਜ਼ੋਰ ਇਨਸਾਨਾਂ ਨੂੰ ਕੁਚਲ ਕੇ ਲੰਘ ਜਾਏ ਅਤੇ ਨਾਲ ਵਿਕਟਰੀ ਦਾ ਨਿਸ਼ਾਨ ਬਣਾਏ। ਸ਼ਾਹਜ਼ੇਬ ਨੂੰ ਕੁਝ ਤੋਂ ਹੀ ਸਰੇਆਮ ਗੋਲੀ ਮਾਰ ਦੇਵੇ ਜਾਂ ਫਿਰ ਕਿਸੇ ਮਾੜੇ ਦੀ ਧੀ ਭੈਣ ਨਾਲ ਜ਼ੋਰ ਜ਼ਬਰਦਸਤੀ ਕੀਤੀ ਜਾਏ ਤਾਂ ਤੁਸੀਂ ਕਦੀ ਇਹ ਨਾ ਸਮਝ ਲੈਣਾ ਕਿ ਸਾਡਾ ਕਾਨੂੰਨ ਮਾੜੇ ਦੀ ਕਹਿਣ ਪਿੱਛੇ ਖਲੋ ਕੇ ਜੁਰਮ ਨੂੰ ਇਨਸਾਫ ਦੀ ਤਰੱਕੀ 'ਚ ਪੂਰਾ ਤੋਲੇਗਾ। ਤੁਸੀਂ ਹਮੇਸ਼ਾ ਉਸ ਸਿਆਣੇ ਦੀ ਗੱਲ ਪੰਨੇ ਬਣ ਕੇ ਰੱਖਣਾ ਜਿਹਨੇ ਆਖਿਆ ਸੀ ਕਿ ਮਾੜੀਆਂ ਰਿਆਸਤਾਂ ਦਾ ਕਾਨੂੰਨ ਕਾਨੇ ਦਾ ਉਹ ਜਾਲਾ ਹੈ ਜਿਹਦੇ ਵਿੱਚ ਹਮੇਸ਼ਾ ਮੱਖੀਆਂ ਅਤੇ ਮੱਛਰ ਹੀ ਫਸਦੇ ਨੇ। ਜਿਹੜੇ ਤਾਕਤਵਰ ਹੁੰਦੇ ਨੇ ਉਸ ਜਾਲੇ ਨੂੰ ਤੋੜ ਕੇ ਲੰਘ ਜਾਂਦੇ ਨੇ। ਬੇਲੀਓ, CCD ਹੋਵੇ ਜਾਂ ਕੋਈ ਹੋਰ ਅਜਿਹਾ ਮਹਿਕਮੇ, ਉਹਨੇ ਜਦ ਵੀ ਪਿਸਤੌਲ ਚਲਾਏ ਮਾੜੇ ਅਤੇ ਕਮਜ਼ੋਰ ਮੁਜਰਮ ਦੇ ਨਫੇ 'ਚ ਚਲਾਏ। ਤਗੜੇ ਦਾ ਪੁੱਤਰ ਤਾਂ ਚੁੱਪ ਕਰਕੇ ਦੂਜੀ ਗਲੀ ਵਿੱਚੋਂ ਕਾਨੂੰਨ ਅਤੇ ਇਨਸਾਫ ਦੇ ਵਾਰਸਾਂ ਨਾਲ ਹੱਥ ਮਿਲਾ ਕੇ ਨਿਕਲ ਜਾਂਦਾ ਹੈ। ਅੱਜ ਜੇਕਰ CCD ਦੇ ਪਿਸਤੌਲ ਨੇਫਿਆਂ ਵਿੱਚ ਮੈਰਿਟ ਤੋਂ ਚੱਲਦੇ ਹੁੰਦੇ ਅਤੇ ਫਿਰ ਸਾਕਿਬ ਚੰਦਰ ਤੋਂ ਲੈ ਕੇ ਗਰੀਬ ਮੁਲਾਜ਼ਮਾਂ ਦਾ ਰੇਪ ਕਰਨ ਵਾਲੇ ਅਮੀਰ ਜ਼ਾਦੇ ਦਾ ਕਬੂਤਰ ਵੀ ਕਦੋਂ ਦਾ ਉੱਡ ਪੁੱਡ ਗਿਆ ਹੁੰਦਾ। ਸੱਜਣੋ, ਮੈਂ ਹਮੇਸ਼ਾ ਬਰਾਬਰੀ ਦੀ ਗੱਲ ਕਰਦਾ ਹਾਂ। ਮਰੀਮ ਨਵਾਜ਼ ਬੇਸ਼ੱਕ ਨਵਾਜ਼ ਸ਼ਰੀਫ ਦੀ ਧੀ ਹੈ, ਪਰ ਉਹਨੇ ਸਿਆਸੀ ਜਦੋਜਹਿਦ ਰਾਹੀਂ ਆਪਣੀ ਸਿਆਸੀ ਪੋਜੀਸ਼ਨ ਮਜ਼ਬੂਤ ਕੀਤੀ ਹੈ। ਫਿਰ ਉਹਨੇ ਆਪਣੇ ਕੰਮ ਤੋਂ ਵੀ ਸਾਬਤ ਕੀਤਾ ਹੈ ਕਿ ਉਹ ਇੱਕ ਬਿਹਤਰੀਨ ਇੰਤਜ਼ਾਮੀ ਸਲਾਹੀਤਾਂ ਰੱਖਣ ਵਾਲੀ ਖਾਤੂਨ ਹੈ।
ਮਰੀਮ ਨਵਾਜ਼ ਦੀ ਹੱਦ ਤੱਕ ਤੁਸੀਂ ਬਹੁਤ ਸਾਰੀਆਂ ਗੱਲਾਂ ਕਬੂਲ ਕਰ ਲਵੋਗੇ, ਕਿਉਂ ਜੋ ਉਹਨੇ ਆਪਣੀ ਕਾਰਕਰਦਗੀ ਨਾਲ ਸਾਬਤ ਕੀਤਾ ਹੈ ਕਿ ਉਹ ਸੂਬੇ ਦੀ ਵਾਗ ਫੜਨ ਦੀ ਪੂਰੀ ਅਲੀਅਤ ਰੱਖਦੀ ਹੈ। ਪਰ ਜੇਕਰ ਉਹਦੇ ਆਲੇ ਦੁਆਲੇ ਵੇਖੀਏ ਤਾਂ ਸਾਨੂੰ ਮੁੰਤਖਬ ਨੁਮਾਇੰਦੇ ਹਮੇਸ਼ਾ ਤੋਂ ਇਹ ਗੱਲਾਂ ਕਰਦੇ ਵਿਖਾਈ ਦਿੰਦੇ ਨੇ ਕਿ ਗੈਰ ਮੁੰਤਖਬ ਅਸੈਂਬਲੀ ਅਰਕਾਨ ਬਹੁਤ ਸਾਰੇ ਕੰਮ ਅਜਿਹੇ ਕਰ ਜਾਂਦੇ ਨੇ ਜਿਨ੍ਹਾਂ ਦਾ ਮੁੱਲ ਮਰੀਮ ਨਵਾਜ਼ ਅਤੇ ਉਹਨਾਂ ਮੁੰਤਖਬ ਨੁਮਾਇੰਦਿਆਂ ਨੂੰ ਉਤਾਰਨਾ ਪੈਂਦਾ ਹੈ ਜਿਨ੍ਹਾਂ ਨੇ ਆਪਣੇ ਹਲਕੇ ਵਿੱਚ ਲੁਕਾਈ ਨਾਲ ਰੋਜ਼ ਦਿਹਾੜੇ ਮਿਲਣਾ ਹੁੰਦਾ ਹੈ। ਮੈਂ ਸਮਝਦਾ ਹਾਂ ਕਿ ਮਰੀਮ ਨਵਾਜ਼ ਨੂੰ ਹਰ ਥਾਵੇਂ ਮੈਰਿਟ ਦਾ ਬੋਲਬਾਲਾ ਕਰਕੇ ਇਹ ਸਾਬਤ ਕਰਨਾ ਪਏਗਾ ਕਿ ਜਿਹੜੀਆਂ ਗੱਲਾਂ ਅਜ਼ਲ ਤੋਂ ਸਾਡੀ ਰਿਆਸਤ ਬਾਰੇ ਆਖੀਆਂ ਜਾ ਰਹੀਆਂ ਨੇ, ਜੇਕਰ ਮੁਖਤਲਿਫ ਲੀਡਰ ਆ ਜਾਏ ਤਾਂ ਨਾ ਸਿਰਫ ਰਵਾਇਤਾਂ ਬਦਲ ਸਕਦਾ ਹੈ ਬਲਕਿ ਹਰ ਉਸ ਬੰਦੇ ਨੂੰ ਤਹਫ਼ੁਜ਼ ਵੀ ਦੇ ਸਕਦਾ ਹੈ ਜਿਹੜਾ ਪਿਛਲੇ 78 ਵਰ੍ਹਿਆਂ ਤੋਂ ਮੁਸਲਸਲ ਅਦਮ ਤਹਫ਼ੁਜ਼ ਦਾ ਸ਼ਿਕਾਰ ਹੈ। ਮੈਂ ਇਹ ਗੱਲਾਂ ਇਸ ਕਰਕੇ ਕਰ ਰਿਹਾ ਹਾਂ ਕਿ ਮਰੀਮ ਸਰਕਾਰ ਨੇ ਤਾਸਰ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸੂਬੇ ਦੀ ਚੀਫ ਐਗਜ਼ੈਕਟਿਵ ਕਿਸੇ ਦੀ ਸਿਫਾਰਿਸ਼ ਨਹੀਂ ਮੰਨਦੇ। ਉਹਨੇ ਪੁਲਿਸ ਨੂੰ ਵੀ ਅਜਿਹਾ ਮਹਿਕਮਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਸਿਫਾਰਿਸ਼ ਦੀ ਬੁਨਿਆਦ ਉੱਤੇ ਤਫਤੀਸ਼ਾਂ ਦੇ ਫੈਸਲੇ ਨਹੀਂ ਹੁੰਦੇ। ਮਰੀਮ ਨਵਾਜ਼ ਜਾਂ ਪਾਲਿਸੀਆਂ ਤਰਤੀਬ ਦੇਣ ਵਾਲਿਆਂ ਨੇ ਤੇ ਆਪਣੀ ਥਾਵੇਂ ਠੀਕ ਕੀਤਾ, ਪਰ ਉਸ ਅਸ਼ਰਾਫੀਆ ਦਾ ਕੀ ਕਰੀਏ ਜਿਹਨੇ ਇਸ ਨਿਜ਼ਾਮ ਦੀ ਮਸ਼ੀਨ ਨੂੰ ਚਲਾਉਣਾ ਹੈ। ਉਹ ਅਸ਼ਰਾਫੀਆ ਜਾਂ ਬਿਊਰੋਕ੍ਰੇਸੀ ਕਦੇ ਨਹੀਂ ਚਾਹੇਗੀ ਕਿ ਉਹਦੇ ਇਖਤਿਆਰ ਕਾਨੂੰਨ ਦੇ ਦਾਇਰੇ ਅੰਦਰ ਆਉਣ। ਉਹਦੀਆਂ ਅਯਾਸ਼ੀਆਂ ਜਿਹੜੀਆਂ ਅੰਗਰੇਜ਼ ਦੌਰ ਤੋਂ ਜਾਰੀ ਨੇ ਉਹਨਾਂ ਤੋਂ ਰੋਕ ਲਾਈ ਜਾ ਸਕੇ। ਉੱਤੋਂ ਸਭ ਬਿਹਤਰ ਨਜ਼ਰ ਆਉਣ ਦੇ ਬਾਵਜੂਦ ਇਸ ਸਿਸਟਮ ਦੇ ਅੰਦਰ ਝਾਤੀ ਮਾਰੀਏ ਤਾਂ ਸਾਨੂੰ ਉਹ ਨਿਜ਼ਾਮ ਵਹਾਲੀ ਦੇਵੇਗਾ ਜਿਹੜਾ ਤਗੜੇ ਅਤੇ ਮਾੜੇ ਵਿੱਚ ਇੱਕ ਵਾਜ਼ਿਹ ਫਰਕ ਰੱਖਦਾ ਹੈ। ਆਪਣੀਆਂ ਤਮਾਮ ਤਰਫਦਰਦੀਆਂ ਦੇ ਬਾਵਜੂਦ ਮੈਂ ਮਰੀਮ ਨਵਾਜ਼ ਨੂੰ ਇਹੋ ਆਖਾਂਗਾ ਕਿ ਜੇਕਰ ਤੁਸੀਂ ਇਸ ਸਿਸਟਮ ਵਿੱਚ ਤਬਦੀਲੀ ਨਾ ਲਿਖਾ ਸਕੇ, ਬਿਊਰੋਕ੍ਰੇਸੀ ਦੀ ਅਫਸਰਸ਼ਾਹੀ ਤੋਂ ਮਾੜੇ ਬੰਦੇ ਦੀ ਧੌਣ ਨਾ ਛੁਡਾ ਸਕੇ, ਫਿਰ ਯਕੀਨ ਮੰਨੋ ਤਾਰੀਖ ਤੁਹਾਨੂੰ ਵੀ ਉਹਨਾਂ ਹੁਕਮਰਾਨਾਂ 'ਚ ਲਿਖੇਗੀ ਜਿਨ੍ਹਾਂ ਪਹਿਲੋਂ ਵੀ ਇਸ ਅਸ਼ਰਾਫੀਆ ਨੂੰ ਹੱਥ ਮਿਲਾ ਕੇ ਮਾੜੇ ਬੰਦੇ ਦੀ ਸਹੂਲਤ ਜਾਂ ਆਸੂਦਗੀ ਲਈ ਕੁਝ ਨਹੀਂ ਕੀਤਾ। ਮੈਂ ਉਮੀਦ ਕਰਦਾ ਹਾਂ ਕਿ ਮਰੀਮ ਨਵਾਜ਼ ਮੇਰੀ ਇਸ ਗੁਜ਼ਾਰਿਸ਼ 'ਤੇ ਅਮਲ ਕਰਕੇ ਇਸ ਨਿਜ਼ਾਮ ਨੂੰ ਬੁਨਿਆਦ ਤੋਂ ਤਬਦੀਲ ਕਰਕੇ ਖਿਦਮਤ ਨਾਲ ਇਬਾਰਤ ਕਰਨ ਦੀ ਕੋਸ਼ਿਸ਼ ਕਰਨਗੀਆਂ। ਜੇਕਰ ਨਿਜ਼ਾਮ ਬਦਲੇਗਾ ਤਾਂ ਯਕੀਨ ਮੰਨੋ ਸਾਡਾ ਦੇਸ਼ ਇੰਨੀ ਤਰੱਕੀ ਕਰੇਗਾ ਜਿਵੇਂ ਚੀਨ ਜਾਂ ਦੂਜੇ ਦੇਸ਼ਾਂ ਨੇ ਦਿਨਾਂ ਵਿੱਚ ਤਰੱਕੀ ਦਾ ਸਫ਼ਰ ਤੈਅ ਕਰਕੇ ਆਪਣੀਆਂ ਮੰਜ਼ਿਲਾਂ ਉੱਤੇ ਅੱਪੜ ਕੇ ਸਾਬਤ ਕਰ ਛੱਡਿਆ ਕਿ ਅਸੀਂ ਕਾਨੂੰਨ ਨੂੰ ਸਾਹਮਣੇ ਰੱਖ ਕੇ ਮਾੜੇ ਤਗੜੇ ਦਾ ਹਰ ਫਰਕ ਮਿਟਾ ਦਿੱਤਾ ਅਤੇ ਅੱਜ ਅਸੀਂ ਦੁਨੀਆ ਦੀਆਂ ਕਾਮਯਾਬ ਕੌਮਾਂ 'ਚ ਸ਼ੁਮਾਰ ਹੁੰਦੇ ਹਾਂ। ਮੇਰੇ ਨਾਲ ਰਲ ਕੇ ਤੁਸੀਂ ਵੀ ਦੁਆ ਕਰੋ ਕਿ ਸਾਡੇ ਦੇਸ਼ ਨੂੰ ਅਫਸਰਸ਼ਾਹੀ ਅਤੇ ਤਗੜੇ ਤਬਕੇ ਦੀ ਨੌਸਤ ਦਾ ਪਰਛਾਵਾਂ ਟਲ ਜਾਏ, ਮਾੜੇ ਨੂੰ ਉਹਦੇ ਮੁੱਢਲੇ ਹੱਕ ਮਿਲਣ ਅਤੇ ਕਾਨੂੰਨ ਦੀ ਨਜ਼ਰ 'ਚ ਸਭ ਬਰਾਬਰ ਹੋਣ, ਇਨਸਾਫ ਦੀ ਤਰੱਕੀ ਪੂਰਾ ਤੋਲੇ ਅਤੇ ਕਿਸੇ ਥਾਵੇਂ ਧੀ ਭੈਣ ਨੂੰ ਇਹ ਅਹਿਸਾਸ ਨਾ ਹੋਵੇ ਕਿ ਉਹ ਦੂਜੇ ਦਰਜੇ ਦੇ ਸ਼ਹਿਰੀ ਨੇ। ਰੱਬ ਸੋਹਣਾ ਸਾਡੇ ਦੇਸ਼ ਉੱਤੇ ਆਪਣੀ ਨੇਮਤਾਂ ਅਤੇ ਰਹਿਮਤਾਂ ਦੀ ਛਾਂ ਰੱਖੇ। ਅੱਜ ਲਈ ਨਹੀਂ, ਇਜਾਜ਼ਤ ਦਿਓ। ਰੱਬ ਰੱਖਾ।